ਪਰਵਾਸ ਕਿਆਮ ਇਹ 12 ਸਾਲ ਦੀ ਲੰਬੀ ਉਦਾਸੀ ਤੋਂ ਬਾਅਦ ਪਰਉਪਕਾਰੀ ਮੁਸਾਫਰ ਦੀ 5 ਨਦੀਆਂ ਦੀ ਧਰਤੀ ਉੱਤੇ ਘਰ ਵਾਪਸੀ ਹੈ, ਜਿੱਥੋਂ ਜਲਦੀ ਹੀ ਅਗਲੀ ਉਦਾਸੀ ਸ਼ੁਰੂ ਹੁੰਦੀ ਹੈ। ਇਹ ਉਹਨਾਂ ਸੰਤਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ ਜਿਨ੍ਹਾਂ ਦੇ ਰੂਹਾਨੀ ਅਮਲ ਗੁਰੂ ਨਾਨਕ ਨਾਲ ਮੇਲ ਖਾਂਦੇ ਹਨ। ਜਿਸਦਾ ਭਗਵਾਨ ਖੁਦਾ ਨਾਲ ਰਾਬਤਾ ਹੋ ਜਾਂਦਾ ਹੈ, ਉਸ ਅੰਦਰੋਂ ਭੇਦਭਾਵ ਖਤਮ ਹੋ ਜਾਂਦਾ ਹੈ। ਨਾਨਕ ਸਾਹਿਬ ਵੀ ਕਲੰਦਰੀ ਸਿਲਸਿਲੇ ਵਿੱਚ ਆਉਂਦੇ ਹਨ। ਕਲੰਦਰ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖਦਾ। ਮਸਤ ਕਲੰਦਰ ਮਸਤ ਕਲੰਦਰ ਮਸਤ ਕਲੰਦਰ ਹਕ ਅਲੀ ਦਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ काया सुख तेहार ते हो जेहि नानक रुत सुहावी साई बिन नावे रुत केही। ਜਿਵੇਂ ਧਰਤੀ ਦਾ ਸੂਰਜ ਦੁਆਲੇ ਚੱਕਰ ਮੌਸਮ ਵਿੱਚ ਤਬਦੀਲੀ ਲਿਆਉਂਦਾ ਹੈ, ਉਸੇ ਤਰ੍ਹਾਂ ਹਾਲਾਤ ਮਨੁੱਖਾ ਮਿਜ਼ਾਜ ਉੱਤੇ ਅਸਰ ਅੰਦਾਜ਼ ਹੁੰਦੇ ਹਨ। ਗੁਰੂ ਨਾਨਕ ਨੇ ਫਰਮਾਇਆ ਕਿ ਹਾਲਾਤ ਤੋਂ ਸਿੱਖ ਕੇ ਕੀਤੀ ਆਤਮ ਪਰਚੋਲ ਰਾਹੀਂ ਅਸੀਂ ਲਾਹਕ ਖੱਟ ਸਕਦੇ ਹਾਂ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਚਿਤੌੜਗੜ੍ਹ ਤੋਂ ਉੱਤਰ ਵਾਲੇ ਪਾਸੇ ਦਾ ਸਫ਼ਰ ਕੀਤਾ ਅਤੇ ਅਜਮੇਰ, ਪੁਸ਼ਕਰ, ਮਥੁਰਾ, ਦਿੱਲੀ, ਪਾਣੀਪਤ, ਤਖਤੂਪੁਰਾ, ਸੁਲਤਾਨਪੁਰ ਲੋਧੀ, ਪੱਟੀ, ਕਵਿੰਡੀ, ਜਾਮਨ ਤੋਂ ਡੇਰਾ ਚਾਹਲ ਰਾਹੀਂ ਹੁੰਦੇ ਹੋਏ ਨਨਕਾਣਾ ਸਾਹਿਬ ਪਹੁੰਚੇ। ਸਭ ਤੋਂ ਪਹਿਲਾਂ ਉਹਨਾਂ ਨੇ ਚਿਤੌੜਗੜ੍ਹ ਤੋਂ ਅਜਮੇਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਚਿਤੌੜਗੜ੍ਹ ਤੋਂ ਅਜਮੇਰ ਜਾ ਰਹੇ ਹਾਂ। ਹਜ਼ਰਤ ख्वाजा संग खेलिए धमाल। ਅਜਮੇਰ ਸ਼ਹਿਰ ਇੰਡੀਆ ਦੇ ਸੂਬੇ ਰਾਜਸਥਾਨ ਵਿੱਚ ਅੰਨਾ ਸਾਗਰ ਝੀਲ ਦੇ ਦੁਆਲੇ ਆਬਾਦ ਹੈ। ਅਰਾਵਲੀ ਪਹਾੜੀਆਂ ਵਿੱਚ ਵਸੇ ਸ਼ਹਿਰ ਅਜਮੇਰ ਨੂੰ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਲਈ ਜਾਣਿਆ ਜਾਂਦਾ ਹੈ ਅਤੇ ਇਹ ਸ਼ਹਿਰ ਪੁਸ਼ਕਰ ਦਾ ਬੂਹਾ ਮੰਨਿਆ ਜਾਂਦਾ ਹੈ। ਅਸੀਂ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਉੱਤੇ ਜਾ ਰਹੇ ਹਾਂ, ਜੋ ਤਾਰਾਗੜ੍ਹ ਪਹਾੜੀ ਦੇ ਪੈਰਾਂ ਵਿੱਚ ਹੈ।
ਖਵਾਜਾ ਮੋਇਨੂਦੀਨ ਚਿਸ਼ਤੀ ਦਾ ਜਨਮ 12ਵੀਂ ਸਦੀ ਦੌਰਾਨ ਈਰਾਨ ਵਿੱਚ ਸਿਸਤਾਨ ਵਿਖੇ ਹੋਇਆ, ਪਰ ਇਹ ਸੂਫੀ ਸੰਤ ਨੇ ਅਜਮੇਰ ਵਿੱਚ ਟਿਕਾਣਾ ਕੀਤਾ। ਉਹਨਾਂ ਨੂੰ ਚਿਸ਼ਤੀ ਸਿਲਸਿਲੇ ਨਾਲ ਬਰੇ ਸਗੀਰ ਦੀ ਜਾਣ ਪਛਾਣ ਕਰਵਾਉਣ ਦਾ ਮਾਣ ਹਾਸਿਲ ਹੈ। ਚਿਸ਼ਤੀ ਸਿਲਸਿਲੇ ਦੇ ਅਮਲ ਵਿੱਚ ਸਾਮਾ ਅਹਿਮ ਹੈ, ਜਿਸ ਵਿੱਚ ਕਵਾਲੀ ਦੇ ਗਾਇਨ ਰਾਹੀਂ ਖੁਦਾਈ ਨੂੰ ਹਾਜ਼ਰ ਹੋਣ ਦੀਆਂ ਸੱਦਾਂ ਮਾਰੀਆਂ ਜਾਂਦੀਆਂ ਹਨ। ਗੁਰੂ ਨਾਨਕ ਨੇ ਪਾਕਪਟਨ ਦੇ ਵਾਸੀ ਬਾਬਾ ਸ਼ੇਖ ਫਰੀਦ ਸ਼ੱਕਰਗੰਜ ਦੀ ਬਾਣੀ ਇਕੱਤਰ ਕੀਤੀ, ਜੋ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ। ਖਵਾਜਾ ਮੋਇਨੂਦੀਨ ਚਿਸ਼ਤੀ ਦੇ ਨਾਮੀ ਸ਼ਾਗਿਰਦਾਂ ਵਿੱਚ ਬਾਬਾ ਫਰੀਦ ਸ਼ਾਮਿਲ ਸਨ। ਬਾਬਾ ਫਰੀਦ ਨੇ ਚੋਖਾ ਸਮਾਂ ਇਸ ਦਰਗਾਹ ਦੀ ਹਾਜ਼ਰੀ ਭਰੀ। ਉਹਨਾਂ ਦੀ ਯਾਦਗਾਰ ਇੱਥੇ ਬਣੀ ਹੋਈ ਹੈ। ਇਸ ਦਰਗਾਹ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਚੇਲਿਆਂ ਅਲਾਉਦੀਨ ਅਤੇ ਸਗਰਾਸੂਦੀਨ ਨਾਲ ਹੋਈ। ਉਹਨਾਂ ਨੇ ਰੋਜ਼ਾਨਾ ਦੀਆਂ ਲਾਜ਼ਮੀ 5 ਨਮਾਜ਼ਾਂ ਵਿੱਚ ਕਾਜ਼ੀ ਦੀ ਜ਼ਿੰਮੇਵਾਰੀ ਬਾਰੇ ਗੋਸ਼ਟ ਕੀਤਾ। ਗੁਰੂ ਨਾਨਕ ਨੇ ਗਾਇਨ ਕੀਤਾ, ਸੋਈ ਕਾਜੀ ਜੈਨ ਆਪ ਤਜਿਆ, ਇੱਕ ਨਾਮ ਕੀਆ ਆਦਾਰੋ, ਓ ਹੈ ਪੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ, 5 ਵਕਤ ਨਿਵਾਜ ਗੁਜ਼ਾਰੇ, ਪੜ੍ਹੇ ਕਤੇਬ ਕੁਰਾਨ, ਨਾਨਕ ਆਖੈ ਗੋਰਸ ਦੇਈ, ਰਹਿਓ ਪੀਣਾ ਖਾਣਾ। ਇਬਾਦਤ ਦਾ ਮਕਸਦ ਤਾਂ ਮਨ ਨੂੰ ਦੁਨਿਆਵੀ ਕੰਮਕਾਰ ਤੋਂ ਅੱਗੇ ਦਾ ਇਰਾਦਾ ਕਰਨ ਲਈ ਪ੍ਰੇਰਨਾ ਦੇਣਾ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਲਿੰਗ, ਮਜ਼ਹਬ ਅਤੇ ਰੁਤਬੇ ਦੀਆਂ ਤਰਫਦਾਰੀਆਂ ਤੋਂ ਉੱਪਰ ਉੱਠਣ ਅਤੇ ਵਹਿਦਤ ਦੇ ਵਡੇਰੇ ਮਕਸਦ ਤੋਂ ਬਿਨਾਂ ਦਸਤੂਰੀ ਜਾਪ ਬੇਮਾਇਨਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅਜਮੇਰ ਤੋਂ ਅਰਾਵਲੀ ਪਹਾੜੀਆਂ ਪਾਰ ਕੀਤੀਆਂ ਅਤੇ ਨੇੜਲੇ ਸ਼ਹਿਰ ਪੁਸ਼ਕਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪੁਸ਼ਕਰ ਜਾ ਰਹੇ ਹਾਂ, ਜਿਸ ਨੂੰ ਹਿੰਦੂ ਸਮਾਜ ਵਿੱਚ ਤੀਰਥ ਰਾਜ ਦਾ ਰੁਤਬਾ ਹਾਸਿਲ ਹੈ। ਪੁਸ਼ਕਰ ਸ਼ਬਦ ਦਾ ਮਾਇਨਾ ਕਮਲ ਦਾ ਫੁੱਲ ਹੈ, ਜਿਸ ਨੂੰ ਬ੍ਰਹਮਾ ਦਾ ਆਸਨ ਮੰਨਿਆ ਜਾਂਦਾ ਹੈ। ਹਿੰਦੂ ਧਰਮ ਦੀ ਤ੍ਰਿਮੂਰਤੀ ਵਿੱਚ ਬ੍ਰਹਮਾ ਦੀ ਪੂਜਾ ਕਾਇਨਾਤ ਦੇ ਸਿਰਜਣਹਾਰੇ ਵਜੋਂ ਹੁੰਦੀ ਹੈ। ਮਸ਼ਹੂਰ ਪੁਸ਼ਕਰ ਝੀਲ ਦੇ ਦੁਆਲੇ 52 ਘਾਟ ਹਨ ਅਤੇ ਅੱਗੇ ਕਈ ਮੰਦਰ ਹਨ।
ਇਹਨਾਂ ਵਿੱਚੋਂ ਇੱਕ ਕਹਾਟ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਮਨਸੂਬ ਹੈ। ਪੁਸ਼ਕਰ ਝੀਲ ਦੇ ਲਾਗੇ ਜਗਤ ਪਿਤਾ ਬ੍ਰਹਮਾ ਮੰਦਿਰ ਹੈ। ਕਿਹਾ ਜਾਂਦਾ ਹੈ ਕਿ ਇਹ ਹਿੰਦੂ ਧਰਮ ਦੀ ਤ੍ਰਿਮੂਰਤੀ ਵਿੱਚ ਕਾਇਨਾਤ ਦੇ ਸਿਰਜਣਹਾਰੇ ਵਜੋਂ ਸ਼ਾਮਲ ਭਗਵਾਨ ਬ੍ਰਹਮਾ ਨੂੰ ਮਨਸੂਬ ਕੀਤਾ ਹੋਇਆ ਇੱਕੋ ਇੱਕ ਮੰਦਿਰ ਹੈ। ਅਸੀਂ ਹੁਣ ਪੁਸ਼ਕਰ ਗੁਰਦੁਆਰੇ ਜਾ ਰਹੇ ਹਾਂ। ਇਹ ਗੁਰਦੁਆਰਾ ਗੁਰੂ ਨਾਨਕ ਦੇ ਮੰਦਿਰਾਂ ਦੇ ਸ਼ਹਿਰ ਵਿੱਚ ਆਉਣ ਦੀ ਯਾਦ ਵਿੱਚ ਬਣਿਆ ਹੋਇਆ ਹੈ। ਪੁਸ਼ਕਰ ਸਿਰਫ ਤੀਰਥ ਸਥਾਨ ਵਜੋਂ ਮਸ਼ਹੂਰ ਨਹੀਂ ਹੈ, ਸਗੋਂ ਇੱਥੇ ਇੰਡੀਆ ਦਾ ਸਭ ਤੋਂ ਵੱਡਾ ਊਠਾਂ ਅਤੇ ਪਸ਼ੂਆਂ ਦਾ ਮੇਲਾ ਲੱਗਦਾ ਹੈ, ਜਿਸ ਨੂੰ ਕਾਰਤਿਕ ਮੇਲਾ ਕਹਿੰਦੇ ਹਨ। ਤੀਰਥ ਯਾਤਰੀਆਂ ਅਤੇ ਸੁਦਾਗਰਾਂ ਤੋਂ ਇਲਾਵਾ ਇਹ ਮੇਲਾ ਸੈਲਾਨੀਆਂ ਦੀ ਖਿੱਚ ਦਾ ਵੀ ਸਬਬ ਬਣਦਾ ਹੈ। ਸੁਪਨਾ ਗਹਿਰੀ ਨੀਂਦ ਦੀ ਅਵਸਥਾ ਹੈ, ਪਰ ਚੇਤਨਾ ਸਦਾ ਸੁਚੇਤ ਰਹਿੰਦੀ ਹੈ। ਲੋਕਾਂ ਨੂੰ ਬੇਸ਼ੁਮਾਰ ਕੰਮਾਂ ਵਿੱਚ ਰੁੱਝੇ ਦੇਖ ਕੇ ਮੈਂ ਸੋਚਦਾ ਹਾਂ ਕਿ ਦੁਨੀਆ ਸੁੱਤੇ ਸਿੱਧ ਹੀ ਰੋਜ਼ਾਨਾ ਕੰਮਾਂ ਕਾਰਾਂ ਦੀ ਆਦੀ ਹੋਈ ਪਈ ਹੈ। ਗੁਰੂ ਨਾਨਕ ਸੁਚੇਤ ਚੇਤਨਾ ਦੀ ਅਵਸਥਾ ਵਿੱਚ ਜਾਣ ਦੇ ਆਰਜ਼ੂਮੰਦ ਹਨ। सुपने आया पी गया मैं जल पर आरोए आए न सका तुझ कन प्यारे पेज न सका कोई आओ सपागी निधड़िए मत सहो देखा सोए। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੁਸ਼ਕਰ ਤੋਂ ਮਥੁਰਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਮਥੁਰਾ ਜਾ ਰਹੇ ਹਾਂ। ਮਥੁਰਾ ਸ਼ਹਿਰ ਇੰਡੀਆ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਜਮੁਨਾ ਨਦੀ ਦੇ ਕਿਨਾਰੇ ਵਸਿਆ ਹੈ। ਇਹ ਹਿੰਦੂ ਧਰਮ ਦੀ ਸਪਤਪੁਰੀ ਵਿੱਚ ਸ਼ਾਮਿਲ ਹੈ, ਜਿਸ ਤਹਿਤ 7 ਸ਼ਹਿਰਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮਥੁਰਾ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ। ਮਜ਼ਹਬੀ ਅਹਿਮੀਅਤ ਦਾ ਸਥਾਨ ਹੋਣ ਕਾਰਨ ਮਥੁਰਾ ਵਿੱਚ ਰੂਹਾਨੀਅਤ ਦੇ ਆਰਜ਼ੂਮੰਦ ਜੁੜਦੇ ਸਨ। ਇਨ੍ਹਾਂ ਲੋਕਾਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਇਸ ਸ਼ਹਿਰ ਵਿੱਚ ਆਏ ਸਨ। ਮਿਹਰਬਾਨ ਜਨਮ ਸਾਖੀ ਵਿੱਚ ਦਰਜ ਹੈ ਕਿ ਗੁਰੂ ਨਾਨਕ ਅਤੇ ਭਾਈ ਮਰਦਾਨਾ ਮਥੁਰਾ ਵਿੱਚ ਆਪਣੇ ਕਿਆਮ ਦੌਰਾਨ ਕੇਸ਼ਵ ਦੇਵ ਮੰਦਿਰ ਗਏ, ਜੋ ਭਗਵਾਨ ਕ੍ਰਿਸ਼ਨ ਦੇ ਜਨਮ ਨੂੰ ਮਨਸੂਬ ਹੈ। ਅਸੀਂ ਕ੍ਰਿਸ਼ਨ ਜਨਮ ਅਸਥਾਨ ਮੰਦਿਰ ਜਾ ਰਹੇ ਹਾਂ, ਜੋ 1953 ਵਿੱਚ ਬਣਾਇਆ ਗਿਆ ਸੀ। ਪਹਿਲਾਂ ਇਸੇ ਅਸਥਾਨ ਉੱਤੇ ਕੇਸ਼ਵ ਦੇਵ ਮੰਦਿਰ ਹੁੰਦਾ ਸੀ। ਭਗਵਾਨ ਕ੍ਰਿਸ਼ਨ ਦੇ ਮਹਾਕਾਵ ਮਹਾਭਾਰਤ ਵਿੱਚ ਦਿੱਤੇ ਗੀਤਾ ਸਾਰ ਦਾ ਨਿਚੋੜ ਮੋਹ ਦਾ ਤਿਆਗ ਕਰਨਾ ਸੀ। ਵਿਵੇਕ ਦੀ ਥਾਂ ਪਾਉਣ ਲਈ ਇਸ ਦੇ ਤੱਤਾਂ ਨੂੰ ਤਸ਼ਬੀਹਾਂ ਵਜੋਂ ਸਮਝਣਾ ਪੈਂਦਾ ਹੈ। 5 ਪਾਂਡਵ ਭਰਾ ਸਰੀਰ ਦੀਆਂ 5 ਗਿਆਨ ਇੰਦਰੀਆਂ ਦੀ ਨੁਮਾਇੰਦਗੀ ਕਰਦੇ ਹਨ, ਜੋ ਅਨੁਭਵ, ਅਧਿਐਨ, ਸੁਣਨ, ਸੋਚ ਵਿਚਾਰ ਅਤੇ ਗੋਸ਼ਟ ਵਿੱਚ ਸਹਾਈ ਹੁੰਦੀਆਂ ਹਨ। ਇਹ ਪੂਰੀ ਤਰਕੀਬ ਉਹਨਾਂ ਦੀ ਹਮਰਾਹੀ ਦ੍ਰੋਪਦੀ ਦੇ ਹਾਸਲ ਨਾਲ ਸਿਰੇ ਚੜ੍ਹਦੀ ਹੈ, ਜੋ ਯਕੀਨ ਦੀ ਨੁਮਾਇੰਦਗੀ ਕਰਦੀ ਹੈ। ਉਹਨਾਂ ਦੇ ਵਿਰੋਧੀ 100 ਕੌਰਵ ਭਰਾ ਹਨ, ਜੋ ਮਨ ਉੱਤੇ ਤਾਰੀ ਹੋਣ ਵਾਲੀ ਵੱਖ-ਵੱਖ ਤਰ੍ਹਾਂ ਦੀ ਅਗਿਆਨਤਾ ਦੀ ਨੁਮਾਇੰਦਗੀ ਕਰਦੇ ਹਨ। ਜੰਗ ਦੇ ਮੈਦਾਨ ਵਿੱਚ ਕ੍ਰਿਸ਼ਨ ਰਥਵਾਨ ਵਜੋਂ 5 ਘੋੜਿਆਂ ਵਾਲਾ ਰਥ ਹੱਕਦੇ ਹਨ,
ਜੋ ਮਨੁੱਖਾ ਸੋਝੀ ਦੇ 5 ਤੱਤਾਂ ਦੀ ਨੁਮਾਇੰਦਗੀ ਕਰਦੇ ਹਨ। ਕ੍ਰਿਸ਼ਨ ਆਪ ਜਾਣੀ ਜਾਣ, ਹਾਜ਼ਰਾ ਹਜ਼ੂਰ ਅਤੇ ਮਨੁੱਖਾ ਸ਼ਊਰ ਦੀ ਨੁਮਾਇੰਦਗੀ ਕਰਦੇ ਹਨ, ਜੋ ਰੂਹਾਨੀ ਫਤਿਹ ਵਿੱਚ ਸਹਾਈ ਹੁੰਦੇ ਹਨ। ਫਲਸਾਫੀ ਡੂੰਘਾਣਾਂ ਨੂੰ ਫਰੋਲਦੇ ਅਤੇ ਸਮਝਦੇ ਹੋਏ ਮਹਾਕਾਵ ਮਨੁੱਖਾ ਫਿਤਰਤ ਬਾਰੇ ਇਲਮ-ਹਿਆਤ ਦੀ ਸੂਝ ਪੈਦਾ ਕਰਦੇ ਹਨ। ਇਸ ਤੋਂ ਬਿਨਾਂ ਤਾਂ ਇਹ ਸੰਕੇਤਕ ਮਜ਼ਹਬੀ ਲਿਖਤਾਂ ਤੱਕ ਮਹਿਦੂਦ ਰਹਿੰਦੇ ਹਨ। ਕੀਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ। ਅਜ਼ਲਾਂ ਤੋਂ ਸਭ ਮਜ਼ਹਬਾਂ ਦੇ ਬੁਨਿਆਦੀ ਫਲਸਫੇ ਇੱਕੋ ਡੂੰਘਾ ਸੁਨੇਹਾ ਦਿੰਦੇ ਹਨ। ਸਮੇਂ ਦੇ ਨਾਲ ਇਹਨਾਂ ਦਾ ਬਿਆਨੀਆ ਨਵਾਂ ਹੁੰਦਾ ਰਹਿੰਦਾ ਹੈ। ਗੁਰੂ ਨਾਨਕ ਨੇ ਯਾਦ ਦਹਾਨੀ ਕੀਤੀ ਕਿ ਅਨੇਕ ਗ੍ਰੰਥ ਹਨ, ਅਨੇਕ ਬਹਿਸ ਮੁਬਾਹਸੇ ਹਨ ਅਤੇ ਅਨੇਕ ਟੀਕੇ ਹਨ। ਇਸ ਤੋਂ ਬਾਵਜੂਦ ਮਹਿਜ਼ ਸ਼ਬਦਾਂ ਨਾਲ ਵਿਵੇਕ ਹਾਸਲ ਨਹੀਂ ਕੀਤਾ ਜਾ ਸਕਦਾ। ਕੇਸ਼ਵ ਦੇਵ ਮੰਦਿਰ ਵਿੱਚ ਗੋਸ਼ ਦੌਰਾਨ ਵੈਸ਼ਨਵ ਮਤ ਦੇ ਜ਼ਿਆਰਤੀਆਂ ਨੇ ਗੁਰੂ ਨਾਨਕ ਨੂੰ ਸਵਾਲ ਕੀਤਾ ਕਿ ਨਿਰੰਕਾਰ ਨਾਲ ਇੱਕ ਮਿਕ ਹੋਣ ਲਈ ਕਿਹੜੀ ਸੇਵਾ ਦਰਕਾਰ ਹੈ ਅਤੇ ਕਿਹੜਾ ਕਾਇਦਾ ਹੈ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਸਹਿਜ ਮਿਲਿਆ ਪਰਵਾਨ, ਨਾਥ ਸਮਰਨ ਨਾਵਣ ਜਾਣ, ਠਾਕੁਰ ਮੈਂ ਦਾਸ ਦਾਸ ਮੈਂ ਸੋਏ, ਜੈ ਦੇਖਾਂ ਤਹ ਅਵਰ ਨ ਕੋਏ, ਗੁਰਮੁਖ ਭਗਤ ਸਹਿਜ ਕਰ ਪਾਇਐ, ਬਿਨ ਗੁਰ ਭੇਟ ਮਰ ਆਇਐ ਜਾਇਐ। ਖਬਰਦਾਰੀ ਨਾਲ ਮਨੁੱਖ ਆਪਣੇ ਅਮਲਾਂ ਬਾਬਤ ਬਾਖਬਰ ਰਹਿੰਦਾ ਹੈ ਅਤੇ ਸਹਿਜ ਅਮਲਾਂ ਵਿੱਚ ਵਿਚਰਨ ਨਾਲ ਤਵਾਜ਼ਨ ਕਾਇਮ ਰੱਖਦਾ ਹੈ। ਅਸੀਂ ਬਹੁਤ ਦੱਬੂ ਹੋ ਸਕਦੇ ਹਾਂ ਅਤੇ ਇਨਸਾਫ ਲਈ ਲੋੜੀਂਦਾ ਹੌਸਲਾ ਹਾਰ ਸਕਦੇ ਹਾਂ ਜਾਂ ਜ਼ਿਆਦਾ ਸਖਤ ਹੋ ਸਕਦੇ ਹਾਂ ਅਤੇ ਹਮਦਿਲੀ ਦੇ ਅਹਿਸਾਸ ਤੋਂ ਮਨਫੀ ਹੋ ਸਕਦੇ ਹਾਂ। ਗੁਰੂ ਨਾਨਕ ਨੇ ਫਰਮਾਇਆ ਕਿ ਸਹਿਜ ਦਾ ਮਾਇਨਾ ਖਬਰਦਾਰੀ, ਅਡੋਲਤਾ, ਆਲਮੀ ਪਿਆਰ ਅਤੇ ਕੁਦਰਤ ਦੇ ਨੇਮ ਨੂੰ ਪ੍ਰਵਾਨ ਕਰਨ ਦੀ ਜੋਟੀ ਹੈ। ਇਹ ਸਿਰਜਣਹਾਰੇ ਨਾਲ ਇੱਕ ਮਿਕ ਹੋਣ ਦਾ ਕਾਰਗਰ ਰਹਾ ਹੈ। ਅਸੀਂ ਮਥੁਰਾ ਵਿੱਚ ਗੁਰਦੁਆਰਾ ਨਾਨਕ ਬਗੀਚੀ ਜਾ ਰਹੇ ਹਾਂ। In remembrance of Guru Nanak, ਗੁਰੂ ਨਾਨਕ ਦੇ ਵੈਸ਼ਨਵ ਮਤ ਦੇ ਜ਼ਿਆਰਤੀਆਂ ਨਾਲ ਗੋਸ਼ ਦੀ ਯਾਦ ਵਿੱਚ ਕੇਸ਼ਵ ਦੇਵ ਮੰਦਿਰ ਦੇ ਨੇੜੇ ਗੁਰਦੁਆਰਾ ਨਾਨਕ ਬਗੀਚੀ ਬਣਾਇਆ ਗਿਆ ਹੈ। ਅਸੀਂ ਜਮੁਨਾ ਨਦੀ ਦੇ ਘਾਟਾਂ ਉੱਤੇ ਜਾ ਰਹੇ ਹਾਂ। ਇਤਿਹਾਸਕ ਤੌਰ ਉੱਤੇ ਹਿੰਦੂ ਜ਼ਿਆਰਤੀ ਇਹਨਾਂ ਘਾਟਾਂ ਉੱਤੇ ਇਸ ਆਸ ਲਈ ਡੁਬਕੀ ਲਗਾਉਣ ਆਉਂਦੇ ਹਨ ਕਿ ਇਸ ਨਾਲ ਉਹਨਾਂ ਦੇ ਪਾਪ ਧੋਤੇ ਜਾਂਦੇ ਹਨ। ਇਹਨਾਂ ਘਾਟਾਂ ਉੱਤੇ ਸ਼ੈਵ ਮਤ ਦੇ ਕੁਝ ਮਥੁਰਾ ਵਾਸੀ ਪੈਰੋਕਾਰਾਂ ਨੇ ਗੁਰੂ ਨਾਨਕ ਨੂੰ ਉਹਨਾਂ ਦੇ ਸਮਾਜਿਕ ਰੁਤਬੇ ਬਾਰੇ ਪੁੱਛਿਆ। ਉਹਨਾਂ ਸਵਾਲ ਕੀਤਾ ਕਿ ਉਹਨਾਂ ਦਾ ਮਜ਼ਹਬੀ ਰਹਿਬਰ ਕੌਣ ਹੈ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਆਪਣੇ ਠਾਕੁਰ ਕੀ ਹਾਂ ਚੇਰੀ, चरण गहे जग जीवन प्रभ के,
ਹਉ ਮੈਂ ਮਾਰ ਨ ਬੇਰੀ। ਗੁਰੂ ਨਾਨਕ ਨੇ ਆਖਿਆ ਕਿ ਦੂਜਿਆਂ ਦੀ ਸੇਵਾ ਉਹਨਾਂ ਦਾ ਸਮਾਜਿਕ ਰੁਤਬਾ ਹੈ। ਹਲੀਮੀ ਨਾਲ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਬਰਾਬਰ ਰੱਖਿਆ ਜੋ ਹਾਜ਼ਰਾ ਹਜ਼ੂਰ ਦੀ ਸੇਵਾ ਵਿੱਚ ਆਪਣਾ ਆਪ ਵਾਰ ਦਿੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦਾ ਮਜ਼ਹਬੀ ਰਹਿਬਰ ਵਿਵੇਕ ਹੈ ਜਿਸ ਨਾਲ ਹਉਮੈ ਦਾ ਖਾਤਮਾ ਹੁੰਦਾ ਹੈ। ਗੁਲਾਮੀ ਨੂੰ ਆਮ ਤੌਰ ਉੱਤੇ ਬੰਦੀ ਬਣਾਉਣ ਨਾਲ ਜੋੜਿਆ ਜਾਂਦਾ ਹੈ। ਮੰਦੇ ਭਾਗੀ ਅਸੀਂ ਮਨ ਦੀ ਗੁਲਾਮੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਜਿਹੜਾ ਪਛਾਣਾ ਅਤੇ ਲਾਲਸਾਵਾਂ ਦੇ ਮੋਹ ਵਿੱਚ ਫਸਿਆ ਹੋਇਆ ਹੈ। ਅਸੀਂ ਹੁਣ ਜਮੁਨਾ ਨਦੀ ਦੇ ਕੰਢੇ ਇੱਕ ਸਥਾਨ ਉੱਤੇ ਜਾ ਰਹੇ ਹਾਂ ਜੋ ਉਦਾਸੀ ਸੰਪਰਦਾਇ ਨੇ ਬਣਾਇਆ ਸੀ। This Udasin Math ਗਊ ਘਾਟ ਉੱਤੇ ਬਣਿਆ ਉਦਾਸੀ ਮੱਠ ਗੁਰੂ ਨਾਨਕ ਦੇ ਮਥੁਰਾ ਆਉਣ ਦੀ ਯਾਦ ਵਿੱਚ ਬਣਿਆ ਸਭ ਤੋਂ ਪੁਰਾਣਾ ਸਥਾਨ ਹੈ। ਇੱਕ ਮੁਕਾਮੀ ਵਾਸੀ ਨੇ ਜ਼ਿਕਰ ਕੀਤਾ ਕਿ 1980ਵਿਆਂ ਦੇ ਸਿਆਸੀ ਵਾਕਿਆਤ ਤੋਂ ਪਹਿਲਾਂ ਇਸ ਸਥਾਨ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਇਸ ਵੇਲੇ ਗੁਰੂ ਨਾਨਕ ਦੀ ਆਰਾਧਨਾ ਉਦਾਸੀ ਸੰਪਰਦਾਇ ਨਾਲ ਉਹਨਾਂ ਦੀ ਪੁਰਾਣੀ ਸਾਂਝ ਦੇ ਹਵਾਲੇ ਨਾਲ ਕੀਤੀ ਜਾਂਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਥੁਰਾ ਤੋਂ ਦਿੱਲੀ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਦਿੱਲੀ ਜਾ ਰਹੇ ਹਾਂ। ਦਿੱਲੀ ਇੰਡੀਆ ਦੀ ਰਾਜਧਾਨੀ ਹੈ। ਇਹ ਸ਼ਹਿਰ ਜਮੁਨਾ ਨਦੀ ਦੇ ਕੰਢੇ ਵਸਿਆ ਹੈ। 6ਵੀਂ ਸਦੀ ਤੋਂ ਆਬਾਦ ਇਸ ਸ਼ਹਿਰ ਦੇ ਨਾਮ ਦੀਆਂ ਕਈ ਕਹਾਣੀਆਂ ਹਨ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਨਾਮ ਦਿਲ ਸ਼ਬਦ ਤੋਂ ਪਿਆ ਹੈ ਅਤੇ ਕੁਝ ਦਾ ਮੰਨਣਾ ਹੈ ਕਿ ਇਹ ਦਹਲੀਜ਼ ਸ਼ਬਦ ਤੋਂ ਬਣਿਆ ਹੈ ਜਿਸ ਦਾ ਇਸ਼ਾਰਾ ਗੰਗਾ ਦੇ ਮੈਦਾਨ ਦੀ ਦਹਲੀਜ਼ ਹੋਣਾ ਹੈ। Delhi, the capital of India. ਇੰਡੀਆ ਦੀ ਰਾਜਧਾਨੀ ਦਿੱਲੀ ਬਹੁਤ ਸਾਰੇ ਰਾਜਿਆਂ ਦੀ ਗਵਾਹ ਹੈ ਕਿਉਂਕਿ ਇਹ ਸਦੀਆਂ ਤੋਂ ਹੁਕਮਰਾਨੀ ਦਾ ਮਰਕਜ਼ ਹੈ। ਜਦੋਂ ਗੁਰੂ ਨਾਨਕ ਦਿੱਲੀ ਆਏ ਸਨ ਤਾਂ ਇੱਥੇ ਅਫਗਾਨ ਬਾਦਸ਼ਾਹ ਸਿਕੰਦਰ ਲੋਧੀ ਦਾ ਰਾਜ ਸੀ। ਅਸੀਂ ਜਮੁਨਾ ਦੇ ਕੰਢੇ ਉਸ ਇਲਾਕੇ ਵਿੱਚ ਜਾ ਰਹੇ ਹਾਂ ਜੋ ਇਤਿਹਾਸ ਵਿੱਚ ਮਜਨੂ ਦਾ ਟਿੱਲਾ ਵਜੋਂ ਦਰਜ ਹੈ। ਇਹ ਨਾਮ ਈਰਾਨ ਦੇ ਸੂਫੀ ਸੰਤ ਫਕੀਰ ਅਬਦੁੱਲਾ ਤੋਂ ਪਿਆ ਹੈ ਜਿਨ੍ਹਾਂ ਨੂੰ ਮਜਨੂ ਵੀ ਕਿਹਾ ਜਾਂਦਾ ਹੈ ਜੋ ਆਪਣੇ ਪਿਆਰ ਵਿੱਚ ਗੁਆਚਿਆ ਹੈ। ਗੁਰਦੁਆਰਾ ਮਜਨੂ ਕਾ ਟਿੱਲਾ ਉਸ ਸਥਾਨ ਉੱਤੇ ਬਣਿਆ ਹੈ ਜਿੱਥੇ ਗੁਰੂ ਨਾਨਕ ਅਤੇ ਸੂਫੀ ਫਕੀਰ ਵਿੱਚ ਗੋਸ਼ਟ ਹੋਇਆ ਸੀ। ਇਤਿਹਾਸ ਵਿੱਚ ਦਰਜ ਹੈ ਕਿ ਦਿੱਲੀ ਸਲਤਨਤ ਦਾ ਬਾਦਸ਼ਾਹ ਸਿਕੰਦਰ ਲੋਧੀ ਦੋ ਪੱਖਾਂ ਦੀ ਸੋਚ ਵਾਲਾ ਇਨਸਾਨ ਸੀ। ਉਹ ਖੈਰਾਤ ਦੇਣ ਦੇ ਮਾਮਲੇ ਵਿੱਚ ਦਿਆਲੂ ਸੀ ਪਰ ਦੂਜੇ ਮਜ਼ਹਬਾਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਦਰਜ ਹੈ ਕਿ ਫਕੀਰ ਅਬਦੁੱਲਾ ਅਤੇ ਰੂਹਾਨੀਅਤ ਤੇ ਹੋਰ ਆਰਜ਼ੂਮੰਦਾਂ ਨਾਲ ਗੋਸ਼ਟ ਦੌਰਾਨ ਗੁਰੂ ਨਾਨਕ ਤੋਂ ਦਾਨ ਦੀ ਅਹਿਮੀਅਤ ਬਾਰੇ ਰਾਏ ਮੰਗੀ ਗਈ। ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਵੱਡੀ ਮਿਕਦਾਰ ਵਿੱਚ ਖੈਰਾਤ ਦੇਣ ਨਾਲ ਕੋਈ ਸੱਜਣ ਬਣ ਜਾਂਦਾ ਹੈ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਅੰਦੇ ਕੰਮੇ ਹੰਦ ਮਨ ਮਨ ਅੰਦਰ ਤਨ ਅੰਦਰ
ਚਿਕੜ ਲਾਇ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਭੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕਿਤੇ ਡੁੱਬੇ ਸਾਥ ਇਹ ਗਲਤਫਹਿਮੀ ਹੈ ਕਿ ਖੈਰਾਤ ਵਾਲੇ ਕੰਮਾਂ ਨਾਲ ਨਾ ਇਨਸਾਫੀ ਨਜ਼ਰ ਅੰਦਾਜ਼ ਹੋ ਸਕਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਨਾ ਇਨਸਾਫੀ ਕਰਨ ਵਾਲਿਆਂ ਦੇ ਭਲੇ ਕੰਮ ਤਾਂ ਮਹਿਜ਼ ਬੰਦ ਸਮਾਨ ਹਨ ਜੋ ਹੜ੍ਹਾਂ ਨੂੰ ਨਹੀਂ ਡੱਕ ਸਕਦੇ। ਇਸ ਫਲਸਾਫੀ ਸੁਨੇਹੇ ਦਾ ਜ਼ਿਕਰ ਵਲਾਇਤ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਜਨਮ ਸਾਖੀ ਵਿੱਚ ਨਹੀਂ ਹੈ। ਇਨ੍ਹਾਂ ਜਨਮ ਸਾਖੀਆਂ ਵਿੱਚ ਇੱਕ ਚਮਤਕਾਰ ਦਾ ਜ਼ਿਕਰ ਮਿਲਦਾ ਹੈ ਜਿਸ ਵਿੱਚ ਗੁਰੂ ਨਾਨਕ ਨੇ ਦਿੱਲੀ ਦੀ ਯਾਤਰਾ ਦੌਰਾਨ ਇੱਕ ਮਰੇ ਹੋਏ ਹਾਥੀ ਨੂੰ ਜਿਉਂਦਾ ਕਰ ਦਿੱਤਾ ਸੀ। ਬਿਰਤਾਂਤ ਵਿੱਚ ਇਸ ਤਰ੍ਹਾਂ ਦੇ ਫਰਕ ਦੇਖ ਕੇ ਮੈਂ ਸੋਚਦਾ ਹਾਂ ਕਿ ਕੀ ਸਮੇਂ ਦੇ ਨਾਲ ਅਸੀਂ ਗੁਰੂ ਨਾਨਕ ਦੇ ਰੂਹਾਨੀ ਸ਼ਬਦਾਂ, ਹਮਸੂਰਤੀਆਂ, ਤਸ਼ਬੀਹਾਂ ਤੋਂ ਪਾਸੇ ਹਟ ਗਏ ਹਾਂ। ਇਹੋ ਮਨ ਮੈਂ ਗਲ ਕਹਾਂ ਬਸਿਆਲੇ ਕਹਾਂ ਬਸੇ ਹੋ ਪਵਨਾ ਕਹਾਂ ਬਸੇ ਸੋ ਸਬਦ ਔਦੂ ਤਾਕੋ ਚੂਕੇ ਮਨ ਕਾ ਪਵਨਾ। ਹਾਥੀਆਂ ਦੀ ਯਾਦਾਸ਼ਤ ਤੇਜ਼ ਹੁੰਦੀ ਹੈ ਜੋ ਸੋਚ ਵਿਚਾਰ ਵਾਲੇ ਮਨ ਰਾਹੀਂ ਬੁੱਧੀ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਹਾਥੀ ਵਾਲੇ ਗੁਣ ਮਨੁੱਖ ਵਿੱਚੋਂ ਮਨਫੀ ਹੋ ਜਾਂਦੇ ਹਨ ਤਾਂ ਪਰਚੋਲੀਆ ਸੋਚ ਨਾਲ ਇਹ ਗੁਣ ਮੁੜ ਸੁਰਜੀਤ ਹੋ ਸਕਦੇ ਹਨ। ਪਰਚੋਲੀਆ ਸੋਚ ਮਨੁੱਖਾ ਸ਼ਊਰ ਦਾ ਵਿਗਸਿਆ ਰੂਪ ਹੈ। ਮੇਰੀ ਨਿਮਾਣੀ ਰਾਏ ਮੁਤਾਬਕ ਹਾਥੀ ਨੂੰ ਜਿਉਂਦਾ ਕਰਨ ਦੀ ਕਥਾ ਇਸ ਫਲਸਾਫੀ ਸੁਨੇਹੇ ਦੀ ਤਸ਼ਬੀਹੀ ਪੇਸ਼ਕਾਰੀ ਹੈ। ਮਜਨੂ ਦਾ ਟਿੱਲਾ ਤੋਂ 8 ਕਿਲੋਮੀਟਰ ਦੇ ਫਾਸਲੇ ਉੱਤੇ ਗੁਰਦੁਆਰਾ ਨਾਨਕ ਪਿਆਓ ਹੈ ਜੋ ਦਿੱਲੀ ਵਿੱਚ ਗੁਰੂ ਨਾਨਕ ਨੂੰ ਮਨਸੂਬ ਇੱਕ ਹੋਰ ਅਸਥਾਨ ਹੈ। ਨਾਮੀ ਲੇਖਕ ਕਾਹਨ ਸਿੰਘ ਨਾਭਾ ਨੇ ਮਾਨਕੋਸ਼ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਇਸ ਸਥਾਨ ਉੱਤੇ ਪਾਣੀ ਪਿਲਾ ਕੇ ਮੁਸਾਫਰਾਂ ਦੀ ਪਿਆਸ ਬੁਝਾਈ ਸੀ। ਮੇਰੀ ਨਿਮਾਣੀ ਸੋਚ ਮੁਤਾਬਕ ਇਹ ਖੂਹ ਵਿਵੇਕ ਦੇ ਭੰਡਾਰੇ ਦੀ ਤਸ਼ਬੀਹ ਨੁਮਾਇੰਦਗੀ ਕਰਦਾ ਹੈ। ਗੁਰੂ ਨਾਨਕ ਨੇ ਲੋਕਾਂ ਦੀ ਰੂਹਾਨੀ ਪਿਆਸ ਬੁਝਾਉਣ ਲਈ ਇਹ ਸੇਧ ਦਿੱਤੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਦਿੱਲੀ ਤੋਂ ਪੱਛਮ ਵਾਲੇ ਪਾਸੇ ਨੂੰ ਪਾਣੀਪਤ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪਾਣੀਪਤ ਜਾ ਰਹੇ ਹਾਂ। ਇੰਡੀਆ ਦੇ ਸੂਬੇ ਹਰਿਆਣਾ ਵਿੱਚ ਪਾਣੀਪਤ ਇਤਿਹਾਸਿਕ ਸ਼ਹਿਰ ਹੈ। ਮਹਾਕਾਵ ਮਹਾਭਾਰਤ ਮੁਤਾਬਕ ਇਸ ਸ਼ਹਿਰ ਦੀ ਨੀਂਹ ਪਾਂਡਵ ਭਰਾਵਾਂ ਨੇ ਰੱਖੀ ਸੀ। ਇਹ ਸ਼ਹਿਰ ਬੁਣਕਰਾਂ ਲਈ ਮਸ਼ਹੂਰ ਹੈ ਅਤੇ ਵੱਡੇ ਸ਼ਾਹ ਮਾਰਗ ਉੱਤੇ ਹੋਣ ਕਾਰਨ ਰਣਨੀਤਕ ਪੱਖੋਂ ਅਹਿਮ ਹੈ। ਇਹ 3ਜੀ ਸਦੀ ਦੇ ਸੌਦਾਗਰੀ ਅਤੇ ਸਫ਼ਰੀਆ ਰਾਹ ਉੱਤੇ ਪੈਂਦਾ ਹੈ ਜੋ ਬਰੇ ਸਗੀਰ ਅਤੇ ਮਰਕਜ਼ੀ ਏਸ਼ੀਆ ਨੂੰ ਜੋੜਦਾ ਹੈ। ਅਸੀਂ ਪਾਣੀਪਤ ਵਿੱਚ ਬੂ ਅਲੀ ਕਲੰਦਰ ਸ਼ੇਖ ਸ਼ਰਫ ਉਦੀਨ ਦੀ ਦਰਗਾਹ ਉੱਤੇ ਜਾ ਰਹੇ ਹਾਂ ਜੋ 14ਵੀਂ ਸਦੀ ਦੇ ਮੁਸਲਮਾਨ ਸੰਤ ਸਨ ਅਤੇ ਸ਼ਾਹ ਸ਼ਰਫ ਦੇ ਨਾਮ ਨਾਲ ਮਸ਼ਹੂਰ ਸਨ। मैं हूँ किस्मत का सिकंदर
के अंदर मैं अली का हूँ कलंदर, मैं अली का हूँ कलंदर। ਪਾਣੀਪਤ ਵਿੱਚ ਆਪਣੇ ਕਿਆਮ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਸ਼ਾਹ ਸ਼ਰਫ ਦੀ ਮਜ਼ਾਰ ਉੱਤੇ ਗਏ, ਜਿੱਥੇ ਰੂਹਾਨੀਅਤ ਤੇ ਪਾਂਧੀ ਸੂਫੀਆਂ ਦੀ ਸੰਗਤ ਜੁੜਦੀ ਸੀ। ਸ਼ੇਖ ਤਾਹਿਰ ਨੂੰ ਸ਼ੇਖ ਈਦੁਲ ਕਬੀਰ ਵਜੋਂ ਵੀ ਜਾਣਿਆ ਜਾਂਦਾ ਹੈ, ਪਰ ਜਨਮ ਸਾਖੀ ਸਾਹਿਤ ਵਿੱਚ ਉਹਨਾਂ ਦਾ ਜ਼ਿਕਰ ਸ਼ੇਖ ਤਤਿਹਾਰ ਵਜੋਂ ਆਉਂਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਡੂੰਘੇ ਵਿਵੇਕ ਵਾਲੇ ਸ਼ਬਦਾਂ ਦਾ ਗਾਇਨ ਕਰਦਾ ਸੁਣ ਕੇ ਸ਼ੇਖ ਤਾਹਿਰ ਨੇ ਮਜ਼ਾਰ ਵਿੱਚ ਉਹਨਾਂ ਦਾ ਸਵਾਗਤ ਕੀਤਾ। Guru Nanak and Bhai Mardana ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸ਼ੇਖ ਤਾਹਿਰ ਨਾਲ ਗੋਸ਼ਟ ਕੀਤਾ, ਜੋ ਉਸ ਵੇਲੇ ਦੇ ਪਾਣੀਪਤ ਵਿੱਚ ਬੂ ਅਲੀ ਸ਼ਾਹ ਕਲੰਦਰ ਦੀ ਮਜ਼ਾਰ ਦੇ ਰੂਹਾਨੀ ਰਹਿਬਰ ਸਨ। ਇਸ ਗੋਸ਼ਟ ਦੌਰਾਨ ਸ਼ਰਧਾਲੂਆਂ ਨੇ ਗੁਰੂ ਨਾਨਕ ਤੋਂ ਸਾਫ਼ ਦਿਲ ਮਨੁੱਖ ਦੇ ਗੁਣਾਂ ਬਾਰੇ ਪੁੱਛਿਆ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੇ ਤੇਰੇ ਦੇਖਾ ਤੇ ਤੇਰੇ ਮੌਜੂਦ, ਜੇ ਤੇਰੇ ਦੇਖਾ तेरे मौजूद। ਗੁਰੂ ਨਾਨਕ ਨੇ ਫਰਮਾਇਆ ਕਿ ਸਦਗੁਣੀ ਮਨੁੱਖ ਕੋਲ ਮਜ਼ਹਬਾਂ ਦੇ ਮਜਲਿਸੀ ਆਦਾਬ ਦੀ ਪੈਮਾਇਸ਼ ਤੋਂ ਵਡੇਰੀ ਨਜ਼ਰ ਹੁੰਦੀ ਹੈ। ਉਹਨਾਂ ਲਈ ਸਿਜਦਾ ਕਰਨ ਦਾ ਮਾਇਨਾ ਨਿਮਾਣਾ ਬਣ ਕੇ ਆਪਣੀ ਵਿਦਵਤਾ ਦੀ ਹਉਮੈ ਨੂੰ ਚੜ੍ਹਾਵੇ ਵਜੋਂ ਚੜ੍ਹਾ ਦੇਣਾ ਹੈ, ਜਿਸ ਨਾਲ ਉਹਨਾਂ ਨੂੰ ਸਭ ਵਿੱਚੋਂ ਇੱਕ ਦੇਖਣ ਵਾਲੀ ਨਜ਼ਰ ਦੀ ਬਖਸ਼ਿਸ਼ ਹੁੰਦੀ ਹੈ। ਨਾਨਕ ਸਾਹਿਬ ਇੱਕ ਸੁਨੇਹਾ ਲੈ ਕੇ ਨਿਕਲੇ ਸਨ। ਲੋਕਾਂ ਨੂੰ ਜਗ੍ਹਾ ਜਗ੍ਹਾ ਪਿਆਰ ਮੁਹੱਬਤ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਵੱਡਿਆਂ ਦਾ ਆਦਰ ਕਰੋ, ਛੋਟਿਆਂ ਨਾਲ ਮੁਹੱਬਤ ਕਰੋ, ਗਰੀਬਾਂ ਨਾਲ ਮੁਹੱਬਤ ਕਰੋ। ਜਿਸ ਦਾ ਭਗਵਾਨ ਖੁਦਾ ਨਾਲ ਰਾਬਤਾ ਹੋ ਜਾਂਦਾ ਹੈ, ਉਸ ਅੰਦਰੋਂ ਭੇਦਭਾਵ ਖਤਮ ਹੋ ਜਾਂਦਾ ਹੈ। ਉਹ ਸਭ ਨੂੰ ਮਾਣ ਸਨਮਾਨ ਨਾਲ ਦੇਖਦਾ ਹੈ, ਸਭ ਨੂੰ ਆਪਣੇ ਗਲੇ ਲਗਾਉਂਦਾ ਹੈ। ਨਾਨਕ ਸਾਹਿਬ ਵੀ ਕਲੰਦਰੀ ਸਿਲਸਿਲੇ ਵਿੱਚ ਆਉਂਦੇ ਹਨ। ਕਲੰਦਰ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖਦਾ, ਉਹ ਤਨਹਾਈ ਪਸੰਦ ਹੁੰਦਾ ਹੈ। मस्त कलंदर मस्त कलंदर मस्त कलंदर हक अली दा पहला नंबर, अली दा पहला नंबर, अली दा पहला नंबर। लालो का लाल कलंदर, लालो का लाल कलंदर, दादा हयात कलंदर, दादा हयात कलंदर, राबिया बसरी कलंदर, राबिया बसरी कलंदर, शाह शरफुद्दीन कलंदर, शाह शरफुद्दीन कलंदर, हुसैनी लाल कलंदर, शाह कलंदर, दमादम कलंदर, दमादम कलंदर। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪਾਣੀਪਤ ਤੋਂ ਪੰਜਾਬ ਵਿੱਚ ਤਖਤੂਪੁਰਾ ਦਾ ਸਫ਼ਰ ਕੀਤਾ। ਅਸੀਂ ਪੰਜਾਬ ਦੇ ਪਿੰਡ ਤਖਤੂਪੁਰਾ ਜਾ ਰਹੇ ਹਾਂ, ਜਿੱਥੇ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਖਤੂਪੁਰਾ ਤੋਂ ਸਤਲੁਜ ਨਦੀ ਪਾਰ ਕੀਤੀ ਅਤੇ ਸੁਲਤਾਨਪੁਰ ਲੋਧੀ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਸੁਲਤਾਨਪੁਰ ਲੋਧੀ ਜਾ ਰਹੇ ਹਾਂ। ਸਾਲਾਂ ਬਾਅਦ ਗੁਰੂ ਨਾਨਕ ਦਾ ਰੂਹਾਨੀ ਨੂਰ ਨਾਲ ਤਗਦਾ ਚਿਹਰਾ ਦੇਖ ਕੇ ਬੇਬੇ ਨਾਨਕੀ ਖੁਸ਼ੀ ਵਿੱਚ ਖੀਵੀ ਹੋ ਗਈ ਸੀ। ਸੁਲਤਾਨਪੁਰ ਲੋਧੀ ਦੇ ਲੋਕ ਗੁਰੂ ਨਾਨਕ ਨੂੰ ਮਿਲਣ ਲਈ ਕਾਹਲੇ ਸਨ, ਜਿਨ੍ਹਾਂ ਨੇ ਸ਼ਹਿਰ ਦੇ ਮੋਦੀ ਖਾਨੇ ਵਿੱਚ ਮੋਦੀ ਵਜੋਂ ਮੁਲਾਜ਼ਮਤ ਕੀਤੀ ਸੀ। ਲੋਕਾਂ ਵਿੱਚ
ਉਹਨਾਂ ਦੇ ਵੱਖ-ਵੱਖ ਤਹਿਜ਼ੀਬਾਂ ਅਤੇ ਮਜ਼ਹਬਾਂ ਦੇ ਲੋਕਾਂ ਨਾਲ ਵਿਚਰਨ ਵਾਲੇ ਸਫ਼ਰ ਅਤੇ ਤਜਰਬਿਆਂ ਬਾਰੇ ਸੁਣਨ ਦੀ ਲਾਲਸਾ ਸੀ। ਲੋਕਾਂ ਦਾ ਅੰਦਾਜ਼ਾ ਸੀ ਕਿ ਇਬਾਦਤ ਦੇ ਅਸਥਾਨਾਂ ਉੱਤੇ ਗੁਰੂ ਨਾਨਕ ਨੂੰ ਇਲਾਹੀ ਅਹਿਸਾਸ ਹੋਇਆ ਹੋਵੇਗਾ। ਇਸ ਲਈ ਉਹ ਉਸ ਅਹਿਸਾਸ ਦੇ ਨਜ਼ਾਰੇ ਅਤੇ ਨੈਣ ਨਕਸ਼ਾਂ ਬਾਰੇ ਪੁੱਛ ਰਹੇ ਸਨ। ਉਹਨਾਂ ਦੀਆਂ ਪੁੱਛਾਂ ਤੋਂ ਮੁਖਾਤਬ ਹੋ ਕੇ ਗੁਰੂ ਨਾਨਕ ਨੇ ਗਾਇਆ, ਜੇ ਕਿਹੋ ਹੋਏ ਤਾਂ ਕਿਹੋ ਦਿਸੈ, ਜਾਪੈ ਰੂਪ ਨਾ ਜਾਤ, ਸਭ ਕਾਰਨ ਕਰਤਾ ਕਰੇ, ਘਟ ਔ ਘਟ ਘਟ ਥਾਪ, ਆਖਣ ਔਖਾ ਨਾਨਕਾ, ਆਖ ਨ ਜਾਪੈ ਆਖ, ਆਖ ਨ ਜਾਪੈ ਆਖ। ਮਨੁੱਖ ਦੀ ਧਾਰਨਾ ਹੈ ਕਿ ਪਦਾਰਥ, ਮਨ ਅਤੇ ਸੋਝੀ ਇੱਕ ਦੂਜੇ ਤੋਂ ਵੱਖ ਹਨ। ਗੁਰੂ ਨਾਨਕ ਨੇ ਜ਼ੋਰ ਦਿੱਤਾ ਕਿ ਨਿਰਗੁਣ ਅਤੇ ਸਰਗੁਣ, ਨਾਜ਼ਰ ਅਤੇ ਹਾਜ਼ਰ ਦੇ ਖਿਆਲ ਆਪਸ ਵਿੱਚ ਜੁੜੇ ਹੋਏ ਹਨ, ਜਿਨ੍ਹਾਂ ਦਾ ਮਤਲਬ ਹੈ ਕਿ ਸਿਰਜਣਹਾਰਾ ਨਿਰੰਕਾਰ ਹੈ ਅਤੇ ਉਹ ਹੀ ਸਰਵ ਸ਼ਕਤੀਮਾਨ ਹੈ। ਇਹ ਹਾਜ਼ਰ ਹੈ ਪਰ ਅਥਾਹ ਹੈ। ਮਨੁੱਖ ਆਪਣੇ ਕਰਮਾਂ ਰਾਹੀਂ ਹੀ ਇਲਾਹੀ ਨੂੰ ਪਾਉਂਦਾ ਹੈ ਜਾਂ ਉਸ ਤੋਂ ਦੂਰ ਹੁੰਦਾ ਹੈ। ਸੁਲਤਾਨਪੁਰ ਲੋਧੀ ਤੋਂ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਸੋਹਲ ਠੱਠੀ ਜਾ ਰਹੇ ਹਾਂ, ਤਾਂ ਜੋ ਭਗਤ ਸੈਣ ਦੀਆਂ ਯਾਦਾਂ ਨਾਲ ਸਾਂਝ ਪਾ ਸਕੀਏ। ਭਗਤ ਸੈਣ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਭਗਤ ਸੈਣ ਦੇ ਜਨਮ ਬਾਰੇ ਕਈ ਸਾਖੀਆਂ ਮਿਲਦੀਆਂ ਹਨ। ਜ਼ਿਆਦਾ ਮਕਬੂਲ ਮਨੌਤ ਇਹ ਹੈ ਕਿ ਭਗਤ ਸੈਣ ਦਾ ਜਨਮ 1390 ਵਿੱਚ ਪਿੰਡ ਸੋਹਲ ਠੱਠੀ ਵਿਖੇ ਨਾਈ ਪਰਿਵਾਰ ਵਿੱਚ ਹੋਇਆ ਸੀ, ਜੋ ਨੀਵੀਂ ਜਾਤ ਮੰਨੀ ਜਾਂਦੀ ਹੈ। ਭਗਤ ਸੈਣ ਨਿਰਸਵਾਰਥ ਸੇਵਾ ਦੀ ਮੂਰਤ ਸਨ। ਉਹ ਦਿਨ ਭਰ ਨਿੱਜੀ ਸਹਾਇਕ ਵਜੋਂ ਰਾਜੇ ਦੀ ਦਿੱਤੀ ਜ਼ਿੰਮੇਵਾਰੀ ਨਿਭਾਉਂਦੇ ਸਨ ਅਤੇ ਰਾਤ ਨੂੰ ਰੂਹਾਨੀ ਝੁਕਾਅ ਵਾਲੇ ਲੋਕਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਸਨ। ਭਗਤ ਸੈਣ ਦਾ ਸਮਾਂ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਹੈ। ਉਹਨਾਂ ਦਾ ਆਪਸ ਵਿੱਚ ਮੇਲ ਭਾਵੇਂ ਨਹੀਂ ਹੋਇਆ, ਪਰ ਉਹਨਾਂ ਵਿੱਚ ਸੋਚਾਂ ਦੀ ਸਾਂਝ ਹੈ। ਦੋਵੇਂ ਅਦਵੈਤਵਾਦ ਦੇ ਮੁੱਦਈ ਸਨ। ਦੋਵੇਂ ਨਿਸਵਾਰਥ ਸੇਵਾ ਦੇ ਹਮਾਇਤੀ ਸਨ ਅਤੇ ਜਾਤ-ਪਾਤ ਨੂੰ ਨਕਾਰਦੇ ਸਨ। ਭਗਤ ਸੈਣ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਸ਼ਬਦ ਵਿੱਚ ਉਹ ਆਪਣੀ ਮਜ਼ਹਬੀ ਗਰਮਜੋਸ਼ੀ ਅਤੇ ਸਰਵ ਸ਼ਕਤੀਮਾਨ ਪਾਲਨਹਾਰ ਦੇ ਸ਼ੁਕਰਾਨੇ ਦਾ ਇਜ਼ਹਾਰ ਕਰਦੇ ਹਨ। ਮੰਗਲ ਹਰ ਮੰਗਲ ਨਿਤ ਮੰਗਲ ਰਾਜਾ ਰਾਮ ਰਾਏ ਕੋ, ਨਿਤ ਮੰਗਲ ਰਾਜਾ ਰਾਮ ਰਾਏ ਕੋ, ਮਦਨ ਮੂਰਤ ਪੈ ਤਾਰ ਗੋਬਿੰਦ, ਸੈਨ ਪਣੈ ਪਜ ਪਰਮਾਨੰਦ, ਮੰਗਲਾ ਹਰ ਮੰਗਲਾ। ਭਗਤ ਸੈਣ ਨੂੰ ਬੇਗਰਜ਼ ਸੇਵਾ ਵਿੱਚੋਂ ਪਰਮ ਆਨੰਦ ਮਿਲਦਾ ਹੈ, ਜੋ ਉਹਨਾਂ ਲਈ ਸਿਰਜਣਹਾਰ ਦੀ ਇਬਾਦਤ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸੁਲਤਾਨਪੁਰ ਲੋਧੀ ਤੋਂ ਉੱਤਰ ਪੱਛਮ ਵਾਲੇ ਪਾਸੇ ਨੂੰ ਸਫ਼ਰ ਕਰਦੇ ਹੋਏ ਬਿਆਸ ਨਦੀ ਪਾਰ ਕੀਤੀ ਅਤੇ ਪੱਟੀ ਪਹੁੰਚੇ। ਸੋਹਲ ਠੱਠੀ ਦਾ ਵੱਲ ਪਾਉਣ ਤੋਂ ਬਾਅਦ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਜਾਰੀ ਰੱਖਦੇ ਹੋਏ
ਹੁਣ ਅਸੀਂ ਸੁਲਤਾਨਪੁਰ ਲੋਧੀ ਤੋਂ ਪੱਟੀ ਜਾ ਰਹੇ ਹਾਂ। ਪੱਟੀ ਮਾਝੇ ਦਾ ਇਤਿਹਾਸਿਕ ਕਸਬਾ ਹੈ ਜੋ ਇਸ ਵੇਲੇ ਇੰਡੀਆ ਦੇ ਪੰਜਾਬ ਸੂਬੇ ਵਿੱਚ ਇੰਡੀਆ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਪੈਂਦਾ ਹੈ। ਇਹ ਕਦੇ ਹੁਕਮਰਾਨੀ ਅਤੇ ਖੁਸ਼ਹਾਲੀ ਦਾ ਮਰਕਜ਼ ਸੀ। 7ਵੀਂ ਸਦੀ ਵਿੱਚ ਆਉਣ ਵਾਲੇ ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਸ਼ਹਿਰ ਦਾ ਜ਼ਿਕਰ ਕੀਤਾ ਹੈ। ਪੱਟੀ ਵਿੱਚ ਕਿਸਾਨਾਂ ਨੂੰ ਖੇਤਾਂ ਵਿੱਚ ਹਲ ਵਾਹੁੰਦੇ ਵੇਖ ਕੇ ਗੁਰੂ ਨਾਨਕ ਨੇ ਉਹਨਾਂ ਨਾਲ ਗੱਲ ਤੋਰੀ ਕਿ ਉਹ ਆਪਣੀ ਰੂਹ ਦੀ ਖੇਤੀ ਕਿਵੇਂ ਕਰਦੇ ਹਨ ਅਤੇ ਤਸੱਲੀ ਦੀ ਫਸਲ ਕਿਵੇਂ ਵੱਢਦੇ ਹਨ। ਇੱਕ ਕਿਸਾਨ ਨੇ ਗੁਰੂ ਨਾਨਕ ਨੂੰ ਰਹਿਨੁਮਾਈ ਦੀ ਗੁਜ਼ਾਰਿਸ਼ ਕੀਤੀ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਓ ਸਾਰਗ ਪਾਣੀ, ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਏਉ ਭਾਵਸ ਪਦ ਨਿਰਬਾਣੀ, ਕਾਹੇ ਗਰਬਸ ਮੂੜੇ ਮਾਇਆ, ਪਿਤ ਸੁਤੋ ਸਗਲ ਕਾਲਤ ਮਾਤਾ, ਤੇਰੇ ਹੋਏ ਨਾ ਅੰਤ ਸਖਾਇਆ, ਫਸਲਾਂ ਉਗਾਉਣ ਦੀ ਤਰਕੀਬ ਰੂਹਾਨੀਅਤ ਦੇ ਰਾਹ ਉੱਤੇ ਚੱਲਣ ਵਰਗੀ ਹੈ। ਭਰਪੂਰ ਖੇਤੀ ਕਰਨ ਵਿੱਚ ਯਕੀਨ ਰੱਖਣ ਵਾਲਾ ਕਿਸਾਨ ਜ਼ਮੀਨ ਵਿੱਚ ਡੂੰਘਾ ਹਲ ਚਲਾਉਂਦਾ ਹੈ, ਸੂਝ ਨਾਲ ਬੀਜ ਪਾਉਂਦਾ ਹੈ ਅਤੇ ਦਰਦਮੰਦੀ ਨਾਲ ਫਸਲ ਪਾਲਦਾ ਹੈ। ਗੁਰੂ ਨਾਨਕ ਲੋਕਾਂ ਨੂੰ ਇਸ ਸੋਚ ਦਾ ਧਾਰਨੀ ਹੋਣ ਦੀ ਪ੍ਰੇਰਣਾ ਦੇਣ ਲਈ ਖੇਤੀ ਦੀ ਤਸ਼ਬੀਹ ਇਸਤੇਮਾਲ ਕਰਦੇ ਹਨ ਤਾਂ ਕਿ ਲੋਕ ਮਾਇਨਾ ਖੇਜ਼ ਜ਼ਿੰਦਗੀ ਬਸਰ ਕਰ ਸਕਣ। ਪੱਟੀ ਤੋਂ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਖੇਮਕਰਨ ਵਿੱਚ ਇੰਡੀਆ ਪਾਕਿਸਤਾਨ ਦੀ ਸਰਹੱਦ ਲਾਗੇ ਬਾਬਾ ਸ਼ੇਖ ਬ੍ਰਹਮ ਦੀ ਦਰਗਾਹ ਉੱਤੇ ਜਾ ਰਹੇ ਹਾਂ। गंजे शकर के नाद ने बिगड़ी मेरी बना ही दे, मर मर के जी रहा हूँ मैं, जीना मुझे सिखा ही दे। ਬਾਬਾ ਸ਼ੇਖ ਬ੍ਰਹਮ ਨੂੰ ਸ਼ੇਖ ਇਬਰਾਹਿਮ ਵੀ ਕਹਿੰਦੇ ਹਨ। ਉਹ ਬਾਬਾ ਸ਼ੇਖ ਫਰੀਦ ਦੀ ਰੂਹਾਨੀ ਗੱਦੀ ਦੇ 12ਵੇਂ ਜਾਨਸ਼ੀਨ ਸਨ। मैं मंगता तेरी गली में बाबा फरीद आया। This is the ਇਹ mausoleum of ਮਜ਼ਾਰ ਪੀਰ ਬਾਬਾ ਸ਼ੇਖ ਬ੍ਰਹਮ ਦੀ ਹੈ ਜੋ ਗੁਰੂ ਨਾਨਕ ਨੂੰ ਪਾਕਪਟਨ ਵਿੱਚ ਮਿਲੇ ਸਨ। ਗੁਰੂ ਨਾਨਕ ਆਪਣੀ ਪਹਿਲੀ ਅਤੇ ਤੀਜੀ ਉਦਾਸੀ ਦੌਰਾਨ 2 ਵਾਰ ਪਾਕਪਟਨ ਵਿੱਚ ਬਾਬਾ ਸ਼ੇਖ ਫਰੀਦ ਦੇ ਦਰਬਾਰ ਗਏ ਅਤੇ ਦੋਵੇਂ ਵਾਰ ਬਾਬਾ ਸ਼ੇਖ ਬ੍ਰਹਮ ਨਾਲ ਸਮਾਂ ਗੁਜ਼ਾਰਿਆ। ਇਸੀ ਤਲਕ ਵਿੱਚੋਂ ਗੁਰੂ ਨਾਨਕ ਨੇ ਬਾਬਾ ਸ਼ੇਖ ਫਰੀਦ ਦੀ ਬਾਣੀ ਇਕੱਤਰ ਕੀਤੀ ਜੋ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ। ਬਾਬਾ ਸ਼ੇਖ ਫਰੀਦ ਦੀ ਰੂਹਾਨੀ ਗੱਦੀ ਦੇ 12ਵੇਂ ਜਾਨਸ਼ੀਨ ਵਜੋਂ ਬਾਬਾ ਸ਼ੇਖ ਬ੍ਰਹਮ ਆਪਣੀ ਜ਼ਿੰਦਗੀ ਪਾਕਪਟਨ ਵਿੱਚ ਗੁਜ਼ਾਰਨ ਤੋਂ ਬਾਅਦ ਪੂਰਬੀ ਪੰਜਾਬ ਵਿੱਚ ਪੂਰੇ ਹੋਏ। ਇਹ ਇਲਾਕਾ ਹੁਣ ਇੰਡੀਆ ਵਿੱਚ ਹੈ। ਸਨ 1947 ਦੀ ਵੰਡ ਦੌਰਾਨ ਰੈਡਕਲਿਫ ਲਾਈਨ ਰਾਹੀਂ 2 ਇਤਿਹਾਸਿਕ ਅਸਥਾਨ ਦੀ ਕਿਸਮਤ ਦਾ ਫੈਸਲਾ ਕੀਤਾ ਗਿਆ। ਗੁਰੂ ਨਾਨਕ ਦਾ ਜਨਮ ਅਤੇ ਅੰਤਿਮ ਆਰਾਮਗਾਹ ਅਸਥਾਨ ਪਾਕਿਸਤਾਨ ਦਾ ਹਿੱਸਾ ਬਣ ਗਏ, ਪਰ ਸ਼ੇਖ ਬ੍ਰਹਮ ਦਾ ਮਜ਼ਾਰ ਇੰਡੀਆ ਵਿੱਚ ਆ ਗਿਆ। ਇਸ ਤਰ੍ਹਾਂ ਦੋਵਾਂ ਮਜ਼ਹਬਾਂ ਦੇ ਜ਼ਿਆਦਾਤਰ ਪੈਰੋਕਾਰ ਆਪਣੇ ਠਿਕਾਣੇ ਮੁਤਾਬਕ ਆਪਣੇ ਇੱਕ ਜਾਂ ਦੂਜੇ ਮਹਿਬੂਬ ਰਹਿਬਰ ਦੇ ਅਸਥਾਨ ਦੀ ਪਹੁੰਚ ਤੋਂ ਸਖਣੇ ਹੋ ਗਏ। ਬਾਬਾ ਸ਼ੇਖ ਬ੍ਰਹਮ ਦੀ ਮਜ਼ਾਰ ਦੀ ਸੇਵਾ ਸੰਭਾਲ ਬੁਨਿਆਦੀ ਤੌਰ ਉੱਤੇ ਖੇਮਕਰਨ ਦੀ ਸਿੱਖ ਅਤੇ ਹਿੰਦੂ ਬਰਾਦਰੀ ਕਰਦੀ ਹੈ।
ਇਹ ਅਸਥਾਨ ਸਰਹੱਦ ਉੱਤੇ ਬੇਆਬਾਦ ਇਲਾਕੇ ਵਿੱਚ ਆਉਂਦਾ ਹੈ। ਇਹ ਹਫ਼ਤੇ ਵਿੱਚ ਇੱਕ ਦਿਨ ਲਈ ਖੁੱਲ੍ਹਦਾ ਹੈ ਅਤੇ ਇੱਥੇ ਆਉਣ ਦੀ ਇਜਾਜ਼ਤ ਸਿਰਫ ਇੰਡੀਆ ਦੇ ਸ਼ਹਿਰੀਆਂ ਨੂੰ ਮਿਲਦੀ ਹੈ। ਇਹ ਦੇਖਣਾ ਜਜ਼ਬਾਤੀ ਕਰ ਦਿੰਦਾ ਹੈ ਕਿ ਪਾਕਿਸਤਾਨੀ ਸ਼ਰਧਾਲੂ ਆਪਣਾ ਚੜ੍ਹਾਵਾ ਪਾਕਿਸਤਾਨੀ ਰੇਂਜਰਸ ਰਾਹੀਂ ਇੰਡੀਆ ਦੀ ਸੀਮਾ ਸੁਰੱਖਿਆ ਬਲ ਤੱਕ ਪਹੁੰਚਦਾ ਕਰਦੇ ਹਨ, ਜੋ ਅੱਗੇ ਮਜ਼ਾਰ ਉੱਤੇ ਚੜ੍ਹਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੱਟੀ ਤੋਂ ਕਵਿੰਡੀ ਦਾ ਸਫ਼ਰ ਕੀਤਾ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤੈਅ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਵਾਘਾ ਨਾਕੇ ਤੋਂ ਪਾਕਿਸਤਾਨ ਜਾ ਰਹੇ ਹਾਂ ਅਤੇ ਕਵਿੰਡੀ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਕਵਿੰਡੀ ਵਿੱਚ ਅਸੀਂ ਗੁਰਦੁਆਰੇ ਦੇ ਬਚੇ ਹੋਏ ਇੱਕ ਮਾਤਰ ਗੁੰਬਦ ਨੂੰ ਦੇਖਣ ਜਾ ਰਹੇ ਹਾਂ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਸੀ। ਤਾਰਾ ਸਿੰਘ ਨਰੋਤਮ ਨੇ 1884 ਵਿੱਚ ਆਪਣੀ ਕਿਤਾਬ ਗੁਰਤੀਰਥ ਸੰਗ੍ਰਹਿ ਵਿੱਚ ਕਵਿੰਡੀ ਦੇ ਇਤਿਹਾਸਕ ਗੁਰਦੁਆਰੇ ਦਾ ਜ਼ਿਕਰ ਕੀਤਾ ਹੈ। ਸਨ 1947 ਦੀ ਵੰਡ ਨੇ ਬਰੇ ਸਗੀਰ ਨੂੰ ਦੋ ਖੁਦ ਮੁਖਤਿਆਰ ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ। ਮਜ਼ਹਬੀ ਬੁਨਿਆਦ ਉੱਤੇ ਹੋਈ ਵੰਡ ਕਾਰਨ ਪਾਕਿਸਤਾਨ ਵਿੱਚ ਗੁਰੂ ਨਾਨਕ ਦੇ ਪੈਰੋਕਾਰਾਂ ਦੀ ਗਿਣਤੀ ਘਟ ਗਈ, ਜਿਸ ਦੇ ਨਤੀਜੇ ਵਜੋਂ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਕਈ ਅਸਥਾਨ ਸਮੇਂ ਦੇ ਨਾਲ ਉਜਾੜ ਹੋ ਗਏ। ਕਵਿੰਡੀ ਪਿੰਡ ਦੇ ਇੱਕ ਬਜ਼ੁਰਗ ਵਾਸੀ ਨੇ ਸਾਨੂੰ ਦੱਸਿਆ ਕਿ ਪਹਿਲਾਂ ਗੁਰਦੁਆਰੇ ਦੀ ਇਮਾਰਤ ਦੇ ਲਾਗੇ ਸਰੋਵਰ ਹੁੰਦਾ ਸੀ। ਹੁਣ ਇਹ ਸਰੋਵਰ ਸੁੱਕ ਗਿਆ ਹੈ ਅਤੇ ਇਸ ਜ਼ਮੀਨ ਉੱਤੇ ਖੇਤੀ ਹੁੰਦੀ ਹੈ। ਕਵਿੰਡੀ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਜਾਮਣ ਪਿੰਡ ਰਾਹੀਂ ਲੰਘੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਜਾਮਣ ਪਿੰਡ ਦੇ ਗੁਰਦੁਆਰਾ ਰੋੜੀ ਸਾਹਿਬ ਜਾ ਰਹੇ ਹਾਂ, ਜੋ ਇੰਡੀਆ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਹੈ। ਭਾਈ ਵਧਾਵਾ ਸਿੰਘ ਨੇ ਜਾਮਣ ਪਿੰਡ ਵਿੱਚ ਇੱਕ ਗੁਰਦੁਆਰਾ ਬਣਾਇਆ ਸੀ। ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਜਾਮਣ ਪਿੰਡ ਵਿੱਚ ਆਏ ਤਾਂ ਉਹਨਾਂ ਨੇ ਭਾਂਬੜਾ ਜੈਨ ਬਰਾਦਰੀ ਦੇ ਭਾਈ ਨਾਰੀਆ ਨਾਲ ਰੂਹਾਨੀ ਗੋਸ਼ਟ ਕੀਤਾ। ਗੁਰੂ ਨਾਨਕ ਦੇ ਫਲਸਫੇ ਦੇ ਮਤਵਾਲੇ ਹੋ ਕੇ ਭਾਂਬੜਾ ਬਰਾਦਰੀ ਵਿੱਚੋਂ ਕਈ ਜੀ ਉਹਨਾਂ ਦੇ ਮੁਰੀਦ ਹੋ ਗਏ। ਜਾਮਣ ਦੇ ਗੁਰਦੁਆਰਾ ਰੋੜੀ ਸਾਹਿਬ ਕੋਲ 1947 ਦੀ ਵੰਡ ਤੋਂ ਪਹਿਲਾਂ ਮੁਰੱਬਿਆਂ ਦੀ ਮਾਲਕੀ ਸੀ ਅਤੇ ਇੱਥੇ ਸੰਗਤ ਦਾ ਲਗਾਤਾਰ ਆਉਣਾ ਜਾਣਾ ਸੀ। ਇੱਥੇ ਸਾਲ ਵਿੱਚ 2 ਵਾਰ ਮੇਲਾ ਲੱਗਦਾ ਸੀ। ਹੁਣ ਇਹ ਗੁਰਦੁਆਰਾ ਉਜਾੜ ਪਿਆ ਹੈ। ਇਸ ਦਾ ਵਿਸ਼ਾਲ ਸਰੋਵਰ ਸੁੱਕ ਗਿਆ ਹੈ। ਇਸ ਗੁਰਦੁਆਰੇ ਦੇ ਸ਼ਾਨੋ ਸ਼ੌਕਤ ਵਾਲੇ ਪਿਛੋਕੜ ਦਾ ਅੰਦਾਜ਼ਾ ਇਹਨਾਂ ਖੰਡਰਾਂ ਤੋਂ ਹੁੰਦਾ ਹੈ, ਜਿੱਥੇ ਕੰਧਾਂ ਉੱਤੇ ਬਣੀਆਂ ਕਲਾ ਕੀਰਤਾਂ ਵਿੱਚ ਦਰਜ ਪ੍ਰੇਰਨਾਦਾਈ ਇਖਲਾਕੀ ਲੋਕ ਕਹਾਣੀਆਂ ਹੁਣ ਵੀ ਦੇਖੀਆਂ ਜਾ ਸਕਦੀਆਂ ਹਨ। ਇਹ ਦਿਲਚਸਪ ਹੈ ਕਿ ਇਸ ਗੁਰਦੁਆਰੇ ਦਾ ਨਾਮ ਰੋੜੀ ਸਾਹਿਬ ਹੈ, ਜੋ ਕਿ ਐਮਨਾਬਾਦ ਵਾਲੇ ਗੁਰਦੁਆਰੇ ਦਾ ਵੀ ਨਾਮ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਜਾਮਣ ਪਿੰਡ ਤੋਂ ਜ਼ਿਲ੍ਹਾ ਬਰਕੀ ਦੇ ਪਿੰਡ ਡੇਰਾ ਚਾਹਲ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪਿੰਡ ਡੇਰਾ ਚਾਹਲ ਦੇ ਡੇਰਾ ਚਾਹਲ ਗੁਰਦੁਆਰਾ ਜਾ ਰਹੇ ਹਾਂ।
ਡੇਰਾ ਚਾਹਲ was Guru Nanak ਪਿੰਡ ਡੇਰਾ ਚਾਹਲ ਵਿੱਚ ਗੁਰੂ ਨਾਨਕ ਦੇ ਨਾਨਕੇ ਸਨ। ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ। ਇਹ ਗੁਰਦੁਆਰਾ ਗੁਰੂ ਨਾਨਕ ਦੇ ਇੱਥੇ ਆਉਣ ਅਤੇ ਬੇਬੇ ਨਾਨਕੀ ਦੇ ਜਨਮ ਦੀ ਯਾਦ ਵਿੱਚ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਬਚਪਨ ਵਿੱਚ ਗੁਰੂ ਨਾਨਕ ਅਕਸਰ ਆਪਣੇ ਨਾਨਕੇ ਪਿੰਡ ਆਇਆ ਕਰਦੇ ਸਨ। ਇਹ ਗੁਰਦੁਆਰਾ ਵੀ 1947 ਦੀ ਵੰਡ ਤੋਂ ਬਾਅਦ ਉਜਾੜ ਹੋ ਗਿਆ ਸੀ। ਇਸ ਦੀ ਮੁਰੰਮਤ ਅਤੇ ਸੇਵਾ ਸੰਭਾਲ ਦਾ ਕੰਮ ਪਾਕਿਸਤਾਨ ਦੇ ਕਾਰਜਕਾਲੀ ਤਤਕਾਲੀ ਪ੍ਰਧਾਨ ਮੰਤਰੀ ਮਲਿਕ ਮੇਰਾਜ ਖਾਲਿਦ ਦੀ ਪਹਿਲ ਕਦਮੀ ਨਾਲ 1997 ਵਿੱਚ ਸ਼ੁਰੂ ਹੋਇਆ। ਉਹ ਆਪ ਵੀ ਇਸੇ ਪਿੰਡ ਦੇ ਰਹਿਣ ਵਾਲੇ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਡੇਰਾ ਚਾਹਲ ਤੋਂ ਤਲਵੰਡੀ ਦਾ ਸਫ਼ਰ ਕੀਤਾ, ਜਿਸ ਦਾ ਨਾਮ ਬਾਅਦ ਵਿੱਚ ਨਨਕਾਣਾ ਸਾਹਿਬ ਪੈ ਗਿਆ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਡੇਰਾ ਚਾਹਲ ਤੋਂ ਨਨਕਾਣਾ ਸਾਹਿਬ ਜਾ ਰਹੇ ਹਾਂ। ਗੁਰੂ ਨਾਨਕ ਅਤੇ ਭਾਈ ਮਰਦਾਨਾ ਤਕਰੀਬਨ 12 ਸਾਲ ਦੇ ਸਫ਼ਰ ਤੋਂ ਬਾਅਦ ਤਲਵੰਡੀ ਪਰਤ ਰਹੇ ਸਨ। ਉਹਨਾਂ ਦੀ ਪਹਿਲੀ ਉਦਾਸੀ ਪੂਰਬ ਅਤੇ ਦੱਖਣ ਵਾਲੇ ਪਾਸੇ ਦੀ ਸੀ, ਜੋ 1504 ਈਸਵੀ ਵਿੱਚ ਸ਼ੁਰੂ ਹੋਈ ਅਤੇ ਅੰਦਾਜ਼ਾ ਬਣਦਾ ਹੈ ਕਿ 1516 ਈਸਵੀ ਵਿੱਚ ਮੁਕੰਮਲ ਹੋਈ, ਜਦੋਂ ਗੁਰੂ ਨਾਨਕ ਦੀ ਉਮਰ 47 ਸਾਲ ਸੀ। ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਮਿਲਣ ਚਲੇ ਗਏ ਅਤੇ ਗੁਰੂ ਨਾਨਕ ਆਪਣੇ ਪਰਿਵਾਰ ਨੂੰ ਮਿਲੇ, ਜੋ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸੁਣ ਕੇ ਬਹੁਤ ਖੁਸ਼ ਸਨ। ਕੁਝ ਸਮਾਂ ਤਲਵੰਡੀ ਵਿੱਚ ਗੁਜ਼ਾਰਨ ਤੋਂ ਬਾਅਦ ਗੁਰੂ ਨਾਨਕ ਆਪਣੀ ਅਗਲੀ ਉਦਾਸੀ ਉੱਤੇ ਜਾਣ ਦੀ ਮਨਸੂਬਾਬੰਦੀ ਕਰਨ ਲੱਗੇ, ਜੋ ਉੱਤਰ ਵਾਲੇ ਪਾਸੇ ਨੂੰ ਸੀ। ਭਾਈ ਮਰਦਾਨਾ ਨੇ ਉਹਨਾਂ ਦੇ ਸੱਚੇ ਸੰਗੀ ਵਜੋਂ ਹਾਮੀ ਭਰ ਦਿੱਤੀ ਕਿ ਉਹ ਗੁਰੂ ਨਾਨਕ ਦੀਆਂ ਮਾਦੀ ਅਤੇ ਰੂਹਾਨੀ ਉਦਾਸੀਆਂ ਵਿੱਚ ਸ਼ਰੀਕ ਰਹਿਣਗੇ। ਅਸੀਂ ਆਪਣੀ ਸਮਝ ਮੁਤਾਬਕ ਹਕੀਕਤ ਦਾ ਤਸੱਵੁਰ ਕਰਦੇ ਹਾਂ ਅਤੇ ਇਹੋ ਸਾਡੇ ਅਮਲਾਂ ਉੱਤੇ ਅਸਰ ਅੰਦਾਜ਼ ਹੁੰਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਜੇ ਅਸੀਂ ਆਪਣਾ ਆਪ ਜਿੱਤ ਲਈਏ ਤਾਂ ਅਸੀਂ ਸਾਰੀ ਦੁਨੀਆ ਜਿੱਤ ਸਕਦੇ ਹਾਂ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ।